ਕੱਲ੍ਹ ਸਾਡਾ ਲੈਕਚਰ ਮੁੱਕਿਆ ਸੀ ਸਫਾ ਨੰਬਰ 13 ਤੇ। ਸਜਾਦ ਹੈਦਰ ਹੋਰਾਂ ਦਾ ਲਿਖਿਆ ਡਰਾਮਾ ਪਤੰਗੇ ਅਸੀਂ ਪੜ੍ਹ ਰਹੇ ਸੀ। ਥੋੜ੍ਹਾ ਜਿਹਾ ਕੱਲ੍ਹ ਵਾਲਾ ਜਿਹੜਾ ਲੈਕਚਰ ਹੈ ਉਹ ਤੁਹਾਨੂੰ ਰਿਵਾਈਜ਼ ਕਰਾ ਦਿੱਤਾ ਜਾਏ। ਡਰਾਮਾ ਪਤੰਗੇ ਅਲਾਮਤੀ ਤੌਰ 'ਤੇ ਪਤੰਗੇ ਕਿਹਾ ਜਾਂਦਾ ਹੈ ਜਾਨ ਨਸਾਰੀ, ਜਾਨ ਕੁਰਬਾਨ ਕਰ ਦੇਣ ਵਾਲੇ, ਜਜ਼ਬੇ ਰੱਖਣ ਵਾਲੇ ਉਹ ਇਨਸਾਨ ਜੋ ਮੁਸ਼ਕਿਲ ਵੇਲੇ ਵਿੱਚ ਆਪਣੇ ਵਤਨ ਵਾਸਤੇ ਕੁਰਬਾਨੀ ਦਾ ਜਜ਼ਬਾ ਲੈ ਕੇ ਸਾਹਮਣੇ ਆਉਂਦੇ ਨੇ ਅਤੇ ਆਪਣੀ ਜਾਨ ਕੁਰਬਾਨ ਕਰ ਦੇਣ ਤੋਂ ਜ਼ਰਾ ਨਹੀਂ ਡਰਦੇ। ਡਰਾਮਾ ਯੂਨਾਨੀ ਜ਼ੁਬਾਨ ਦਾ ਲਫ਼ਜ਼ ਡਰਾਓ ਤੋਂ ਨਿਕਲਿਆ ਹੈ, ਜਿਸ ਦਾ ਮਤਲਬ ਅਮਲ ਕਰਕੇ ਵਿਖਾਣਾ। ਇਸ ਡਰਾਮੇ ਦਾ ਕਿਸੇ ਵੀ ਡਰਾਮੇ ਦਾ ਲਾਜ਼ਮੀ ਹਿੱਸਾ ਪਲਾਟ, ਕਿਰਦਾਰ, ਮੁਕਾਲਮੇ, ਜ਼ਮਾਨ ਅਤੇ ਮਕਾਨ, ਕਿ ਉਹ ਕਿੱਥੇ ਕਿਹੜੇ ਇਲਾਕੇ ਅਤੇ ਕਿਹੜੇ ਸਮੇਂ ਵਿੱਚ ਹੋ ਰਿਹਾ ਹੈ, ਇਹ ਕਿਸੇ ਵੀ ਡਰਾਮੇ ਦਾ ਬੁਨਿਆਦੀ ਹਿੱਸਾ ਹੁੰਦਾ ਹੈ। ਡਰਾਮਾ ਜਿਹੜਾ ਹੈ ਉਹ ਮੁਕਾਲਮਿਆਂ ਦੇ ਨਾਲ ਅੱਗੇ ਨੂੰ ਚੱਲਦਾ ਹੈ। ਜਿਵੇਂ ਕੱਲ੍ਹ ਵੀ ਦੱਸਿਆ ਸੀ ਕਿ ਇਹ ਇੱਕ ਰੇਡੀਆਈ ਡਰਾਮਾ ਹੈ। ਕਿਉਂ ਜੇ ਰੇਡੀਓ ਦੇ ਉੱਤੇ ਚੱਲਣ ਵਾਲੇ ਡਰਾਮੇ ਦੇ ਵਿੱਚ ਸ਼ਕਲ ਨਹੀਂ ਵੇਖੀ ਜਾ ਸਕਦੀ, ਇਸ ਲਈ ਡਰਾਮੇ ਦੇ ਮੁਕਾਲਮੇ ਇੰਨੇ ਜਾਨਦਾਰ ਬਣਾਏ ਜਾਂਦੇ ਨੇ ਕਿ ਉਹਦੇ ਵਿੱਚ ਕਿਰਦਾਰ ਪੂਰੇ ਦਾ ਪੂਰਾ ਭਰਵਾਂ ਪੇਸ਼ ਹੋ ਜਾਂਦਾ ਹੈ, ਫਿਰ ਉਸ ਦੀ ਸ਼ਕਲ ਸੂਰਤ ਬਣ ਜਾਂਦੀ ਹੈ। ਜਿਵੇਂ ਅਸੀਂ ਵੇਖਿਆ ਕਿ ਇੰਸਪੈਕਟਰ ਦਾ ਜਿਹੜਾ ਕਿਰਦਾਰ ਹੈ ਉਹ ਮੁਖਤਸਰ ਗੱਲ ਕਰਦਾ ਪਿਆ, ਔਰ ਅਕਸਰ ਗੱਲਾਂ ਦੇ ਵਿੱਚ ਉਹ ਆਪਣੀ ਬਰਤਰੀ ਸਾਬਤ ਕਰਦਿਆਂ ਹੋਇਆਂ ਸਵਾਲ ਪੁੱਛਦਾ ਹੈ ਲੋਕਾਂ ਕੋਲੋਂ। ਮਜੀਦ ਦੇ ਨਾਲ ਉਹਦੀ ਜਿਹੜੀ ਡਿਸਕਸ਼ਨ ਹੈ, ਜਿਹੜੀ ਉਹਦੀ ਗੱਲਬਾਤ ਹੈ, ਉਹ ਸਵਾਲ ਤੋਂ ਹੀ ਸ਼ੁਰੂ ਹੁੰਦੀ ਹੈ। ਫਿਰ ਅਜ਼ਹਰ ਆਉਂਦਾ ਹੈ, ਜਿਹੜਾ ਅਜ਼ਹਰ ਦੇ ਨਾਲ ਉਹਦੀ ਰਵੱਈਆ, ਜਿਹੜਾ ਉਹਦਾ ਰਵੱਈਆ ਹੈ ਉਹ ਡਿਫਰੈਂਟ ਹੈ। ਕਿਉਂ ਜੇ ਉਹ ਜਰਨਲਿਜ਼ਮ ਦੇ ਸ਼ੋਬੇ ਨਾਲ ਤਾਲੁਕ ਰੱਖਦਾ ਹੈ, ਉਹ ਇੱਕ ਸਹਾਫੀ ਹੈ ਔਰ ਕ੍ਰਿਮੀਨਲ ਲੋਕਾਂ ਦੀਆਂ ਖਬਰਾਂ ਜਿਹੜੀਆਂ ਉਹ ਦਿੰਦਾ ਹੈ। ਮਜੀਦ ਉੱਲਾ ਨੂੰ ਰਹਿਮਤ ਖਾਨ ਜਿਹੜਾ ਹੈੱਡ ਕਾਂਸਟੇਬਲ ਹੈ ਉਹ ਬੱਚਿਆਂ ਦੇ ਅਗਵਾ ਦੇ ਸਿਲਸਿਲੇ ਵਿੱਚ ਫੜ ਲਿਆਂਦਾ ਹੈ, ਔਰ ਇੰਸਪੈਕਟਰ ਉਹਦੇ ਕੋਲੋਂ ਪੁੱਛਗਿੱਛ ਜਦੋਂ ਕਰਦਾ ਹੈ ਅਤੇ ਉਹ ਉਦੋਂ ਉਹਨੂੰ ਊਂਠ ਘੋੜੇ ਦੀ ਕਹਾਣੀ ਸੁਣਾਉਣ ਲੱਗਦਾ ਹੈ। ਅਜ਼ਹਰ ਆ ਜਾਂਦਾ ਹੈ, ਔਰ ਅਜ਼ਹਰ ਜਿਹੜਾ ਹੈ ਉਹ ਐਸੀ ਖਬਰ ਮਨਾਉਂਦਾ ਹੈ ਜਿਹਦੇ ਵਿੱਚ ਤਹਿਰੀਕੇ ਪਾਕਿਸਤਾਨ ਦਾ ਜ਼ਿਕਰ ਹੈ ਅਤੇ ਮਜੀਦ ਉੱਲਾ ਦੇ ਮਾਸਟਰ ਹੋਣ ਦਾ ਜ਼ਿਕਰ ਹੈ। ਇਹ ਹਲੇ ਗੰਭੀਰਤਾ ਡਰਾਮੇ ਦੇ ਵਿੱਚ ਵੱਧ ਰਹੀ ਹੈ ਕਿ ਮਾਈ ਕਰਮਾਂ ਵਾਲੀ ਆ ਜਾਂਦੀ ਹੈ। ਮਾਈ ਕਰਮਾਂ ਵਾਲੀ 1947 ਦੇ ਵਿੱਚ ਜਿਹੜੇ ਫਸਾਦਾਤ ਹੋਏ ਨੇ ਉਸ ਦੀ ਨੁਮਾਇੰਦਗੀ ਕਰਦੀ ਹੋਈ। ਇਸ ਤੋਂ ਵਕਤ ਉਸ ਦਾ ਪੁੱਤਰ ਸਫਦਰ ਸ਼ਹੀਦ ਹੋ ਚੁੱਕਿਆ ਹੈ, ਉਹਨਾਂ ਨੂੰ ਕਿਸੇ ਨੇ ਮਾਰ ਦਿੱਤਾ ਹੈ ਐਸੀ ਤਹਿਰੀਕੇ ਆਜ਼ਾਦੀ ਦੇ ਯਤਨ ਕਰਦਿਆਂ ਹੋਇਆਂ। ਔਰ ਜਦੋਂ ਉਹ ਲੁੱਟੀ ਪੁੱਟੀ ਹਿਜਰਤ ਕਰਕੇ ਲਾਹੌਰ ਦੇ ਸਟੇਸ਼ਨ 'ਤੇ ਅਪੜਦੀ ਹੈ ਅਤੇ ਉੱਥੇ ਸਫਦਰ ਉਸ ਮਾਈ ਨੂੰ ਵੇਖਦਾ ਹੈ। ਮਾਈ ਕਰਮਾਂ ਵਾਲੀ ਕਹਿੰਦੀ ਹੈ ਕਿ ਉਹਨੇ ਸਫਦਰ ਨੇ ਮਜੀਦ ਉਹਨੂੰ ਵੇਖਦਾ ਹੈ। ਮਜੀਦ ਨੇ ਉਹਨੂੰ ਤਰਸ ਖਾ ਕੇ ਆਪਣੀ ਮਾਂ ਬਣਾ ਲਿਆ, ਯਾਨੀ ਕਿ ਮਾਈ ਕਰਮਾਂ ਵਾਲੀ ਮਜੀਦ ਉੱਲਾ ਦੀ ਸਕੀ ਮਾਂ ਨਹੀਂ, ਸਗੋਂ ਉਹ ਸਕੀ ਮਾਂ ਹੈ ਸਫਦਰ ਦੀ। ਸਫਦਰ ਜਿਹੜਾ ਸ਼ਹੀਦ ਹੋ ਚੁੱਕਿਆ, ਪਰ ਇਨਸਾਨੀਅਤ ਦੇ ਜਜ਼ਬੇ ਦੇ ਤਹਿਤ ਮਜੀਦ ਉੱਲਾ ਉਹਨੂੰ ਆਪਣੇ ਘਰ ਲੈ ਆਉਂਦਾ ਹੈ ਅਤੇ ਮਾਵਾਂ ਵਾਂਗ ਖਿਦਮਤ ਕਰਦਾ ਹੈ। ਅਤੇ ਜਦੋਂ ਮਜੀਦ ਉੱਲਾ ਦੀ ਮੂੰਹ ਬੋਲੀ ਮਾਂ ਮਾਈ ਕਰਮਾਂ ਵਾਲੀ ਨੂੰ ਪਤਾ ਚੱਲਦਾ ਹੈ ਕਿ ਉਹਦਾ ਮੂੰਹ ਬੋਲਿਆ ਪੁੱਤਰ ਮਜੀਦ ਉੱਲਾ ਨੂੰ ਪੁਲਿਸ ਨੇ ਫੜ ਲਿਆ ਹੈ, ਔਰ ਪੁਲਿਸ ਦੇ ਥਾਣੇ ਵਿੱਚ ਮਾਈ ਕਰਮਾਂ ਵਾਲੀ ਆ ਜਾਂਦੀ ਹੈ, ਔਰ ਉੱਥੇ ਹੀ ਉਹ ਆਪਣੇ ਬਾਰੇ ਦੱਸਦੀ ਹੈ। ਅਤੇ ਫਿਰ ਜਦੋਂ ਇੰਸਪੈਕਟਰ ਪੁੱਛਦਾ ਹੈ ਕਿ ਸਫਦਰ ਤੁਹਾਡਾ ਪੁੱਤਰ ਹੈ, ਇੱਥੋਂ ਤੱਕ ਅਸੀਂ ਕੱਲ੍ਹ ਪੜ੍ਹਿਆ ਸੀ। ਅੱਜ ਅਸੀਂ
ਅੱਗੇ ਦੇਖਾਂਗੇ ਇੰਸਪੈਕਟਰ ਦਾ ਸਵਾਲ ਉਸੇ ਤਰ੍ਹਾਂ, ਸਫਦਰ ਤੁਹਾਡਾ ਪੁੱਤਰ ਹੈ? ਮਾਈ, ਹਾਂ ਸੋਹਣਿਆ, ਮਾਵਾਂ ਪੁੱਤ ਜੰਮਦੀਆਂ ਨੇ। ਫਿਰ ਉਹ ਪੁੱਤ ਜਹਾਨੋਂ ਟੁਰ ਵੀ ਜਾਣ ਤੇ ਹਰ ਵੇਲੇ ਮਾਵਾਂ ਦੀਆਂ ਨਜ਼ਰਾਂ ਦੇ ਸਾਹਮਣੇ ਰਹਿੰਦੇ ਨੇ। ਹੁਣ ਉਹ ਜਹਾਨੋਂ ਜਿਹੜਾ ਟੁਰਿਆ ਹੈ ਉਹ ਸਫਦਰ ਹੈ, ਜਿਹੜਾ ਮੁਸਲਮਾਨਾਂ ਦੇ ਅਲੱਗ ਵਤਨ ਦੀ ਜਦੋਜਹਿਦ ਦੇ ਦੌਰਾਨ ਤਹਿਰੀਕੇ ਆਜ਼ਾਦੀ ਦੇ ਵਿੱਚ ਜਿਹੜੇ ਫਰਜ਼ ਮਿਲੇ ਸਨ, ਜਿਹੜੇ ਕੰਮ ਮਿਲੇ ਸਨ ਲੋਕਾਂ ਨੂੰ, ਉਹਦੇ ਵਿੱਚੋਂ ਸਫਦਰ ਦੇ ਹਿੱਸੇ ਵਿੱਚ ਕੰਮ ਆਇਆ ਸੀ ਕਿ ਉਹ ਪਹਿਰਾਦਾਰੀ ਕਰੇਗਾ। ਉਹ ਉਹਨਾਂ ਲੋਕਾਂ ਦੀ ਪਹਿਰਾਦਾਰੀ ਕਰੇਗਾ ਜਿਹੜੇ ਤਹਿਰੀਕੇ ਆਜ਼ਾਦੀ ਦੇ ਸਰਕਰਦਾ ਸਿਪਾਹੀ ਸਨ, ਔਰ ਉਹ ਜਿਸ ਘਰ ਵਿੱਚ ਰਹਿੰਦੇ ਸਨ ਉਸ ਦੇ ਬਾਹਰ ਪਹਿਰੇਦਾਰੀ ਕਰਦੇ ਹੁੰਦੇ ਸਨ ਲੋਕ। ਉਹਦੇ ਵਿੱਚੋਂ ਸਫਦਰ ਵੀ ਪਹਿਰਾਦਾਰੀ ਕਰ ਰਿਹਾ ਸੀ, ਔਰ ਸਫਦਰ ਜਿਸ ਦੇ ਘਰ ਦੀ ਪਹਿਰਾਦਾਰੀ ਕਰ ਰਿਹਾ ਸੀ ਉਹਦਾ ਨਾਂ ਮਜੀਦੁੱਲਾ ਸੀ। ਮੈਂ ਤੁਹਾਨੂੰ ਪਿਛਲੇ ਲੈਕਚਰ ਵਿੱਚ ਵੀ ਦੱਸਿਆ ਸੀ ਕਿ ਮਜੀਦੁੱਲਾ ਦੀ ਕਿਹੜੀ ਕਹਾਣੀ ਹੈ, ਉਹ ਅਸੀਂ ਅੱਗੇ ਵੇਖਾਂਗੇ। ਉਸ ਦਾ ਇੱਕ ਪਰਤ ਅਸੀਂ ਦੇਖੀ ਕਿ ਮਜੀਦੁੱਲਾ ਮਾਈ ਕਰਮਾਂ ਵਾਲੀ ਨੂੰ ਆਪਣੀ ਮੂੰਹ ਬੋਲੀ ਮਾਂ ਬਣਾ ਕੇ ਘਰ ਲੈ ਆਉਂਦਾ ਹੈ, ਔਰ ਸਫਦਰ ਮਾਈ ਕਰਮਾਂ ਵਾਲੀ ਦਾ ਜਿਹੜਾ ਪੁੱਤਰ ਹੈ ਉਹ ਮਜੀਦੁੱਲਾ ਦੇ ਘਰ ਦੀ ਪਹਿਰਾਦਾਰੀ ਕਰ ਰਿਹਾ ਸੀ, ਕਿਉਂ ਜੇ ਦੋਵੇਂ ਹੀ ਤਹਿਰੀਕੇ ਆਜ਼ਾਦੀ ਦੇ ਕਾਰਕੁਨ ਸਨ ਔਰ ਵੱਖਰੇ ਵਤਨ ਵਾਸਤੇ ਯਤਨ ਕਰਨ ਵਿੱਚ ਉਹ ਸਭ ਤੋਂ ਅੱਗੇ ਸਨ। ਮਾਈ ਕਰਮਾਂ ਵਾਲੀ ਜਿਹੜੀ ਕਹਿ ਰਹੀ ਹੈ, ਹਰ ਵੇਲੇ ਮਾਵਾਂ ਦੀਆਂ ਨਜ਼ਰਾਂ ਦੇ ਸਾਹਮਣੇ ਰਹਿੰਦੇ ਨੇ, ਹੱਸਦੇ ਬੋਲਦੇ ਨੇ, ਉੱਤਰ ਜਵਾਬ ਦਿੰਦੇ ਨੇ, ਤੇ ਕਦੀ ਚੋਲਾ ਬਦਲ ਕੇ ਕੋਲ ਰਹਿਣ ਲੱਗ ਪੈਂਦੇ ਨੇ। ਚੋਲਾ ਬਦਲ ਕੇ ਯਾਨੀ ਆਪਣੀ ਸ਼ਕਲੋ ਸੂਰਤ, ਆਪਣਾ ਲਿਬਾਸ ਬਦਲ ਕੇ, ਜਿਵੇਂ ਉਹ ਆਪਣਾ ਭੇਸ ਵਟਾ ਕੇ ਉਹਨਾਂ ਦੇ ਕੋਲ ਰਹਿਣ ਲੱਗ ਪੈਂਦੇ ਨੇ। ਯਾਨੀ ਇਹਦੇ ਵਿੱਚ ਮਜੀਦ ਦਾ ਜਿਹੜਾ ਕਿਰਦਾਰ ਹੈ ਉਸ ਨੂੰ ਦੱਸਿਆ ਗਿਆ ਹੈ ਕਿ ਮਜੀਦ ਜਿਹੜਾ ਹੈ ਉਸ ਨੂੰ ਆਪਣਾ ਸਗਵਾਂ ਪੁੱਤਰ ਹੀ ਲੱਗ ਰਿਹਾ। ਇੰਸਪੈਕਟਰ, ਪਰ ਮਾਈ ਸਫਦਰ ਨੂੰ ਕੀ ਹੋਇਆ? ਇੰਸਪੈਕਟਰ ਦਾ ਰਵੱਈਆ ਸਵਾਲ ਦਰ ਸਵਾਲ ਕਰ ਰਿਹਾ ਹੈ, ਕਿਉਂ ਜੇ ਸਵਾਲ ਦੇ ਨਾਲ ਹੀ ਉਹ ਆਪਣੀ ਗੱਲ ਨੂੰ ਵੀ ਅੱਗੇ ਤੋਰਦਾ ਹੈ ਤੇ ਫਿਰ ਕਿਰਦਾਰਾਂ ਦੇ ਹਵਾਲੇ ਨਾਲ ਪੜ੍ਹਨ ਵਾਲਿਆਂ ਨੂੰ ਵੀ ਉਸ ਕਿਰਦਾਰ ਦੀ ਪੂਰੀ ਜਾਣਕਾਰੀ ਮਿਲ ਰਹੀ ਹੈ। ਕਹਾਣੀ ਨੂੰ ਅਗਾਂਹ ਤੋਰਨ ਵਿੱਚ ਸਫਦਰ ਬੁਨਿਆਦੀ ਕਿਰਦਾਰ ਅਦਾ ਕਰਦਾ ਪਿਆ। ਸਫਦਰ ਕਮਲਾ ਸੀ ਪੁੱਤਰ, ਸਫਦਰ ਕਮਲਾ ਸੀ ਪੁੱਤਰ। ਉਹਨੂੰ ਜਿਉਂਦਿਆਂ ਹੀ ਕੋਈ ਹੋਸ਼ ਸੁਰਤ ਨਹੀਂ ਸੀ, ਉਹ ਹੋਸ਼ 'ਚ ਹੀ ਨਹੀਂ ਸੀ। ਮੈਥੋਂ ਤੇ ਉਹ ਇੱਥੇ ਆਉਣ ਤੋਂ 4 ਮਹੀਨੇ ਪਹਿਲਾਂ ਹੀ ਵਿਛੜ ਗਿਆ ਸੀ। ਉਹ ਕਿਵੇਂ? ਇੰਸਪੈਕਟਰ ਦਾ ਫਿਰ ਮੁਖਤਸਰ ਸਵਾਲ, ਉਹ ਕਿਵੇਂ? ਮੋਇਆਂ ਤੇ ਵਿਛੜਿਆਂ ਦੀ ਕਹਾਣੀ ਲੰਮੀ ਹੁੰਦੀ। ਅਸੀਂ ਅੰਮ੍ਰਿਤਸਰ ਰਹਿੰਦੇ ਸਾਂ, ਅਸੀਂ ਅੰਮ੍ਰਿਤਸਰ ਰਹਿੰਦੇ ਸਾਂ। ਅੰਮ੍ਰਿਤਸਰ ਦਾ ਨਾਂ ਜਿਹੜਾ ਹੈ ਉਹ ਲੋਕੇਲ ਦੇ ਵਿੱਚ, ਆਵਾਮ ਦੇ ਵਿੱਚ ਅੰਮ੍ਰਿਤਸਰ। ਜਦੋਂ ਮੇਰਾ ਸਫਦਰ 7 ਜਮਾਤਾਂ ਪੜ੍ਹ ਬੈਠਾ ਤੇ ਉਹਦਾ ਪਿਓ ਫੌਤ ਹੋ ਗਿਆ। ਮੈਂ ਆਪਣੇ ਪੁੱਤਰ ਨੂੰ ਇੱਕ ਬਜਾਜੀ ਦੀ ਹੱਟੀ ਤੇ, ਬਜਾਜੀ ਯਾਨੀ ਜਿਹੜਾ ਕੱਪੜਾ ਵੇਚਣ ਵਾਲਾ ਹੈ, ਬਜਾਜੀ ਕਹਿੰਦੇ ਨੇ ਕੱਪੜੇ ਵੇਚਣ ਵਾਲੇ ਨੂੰ, ਦੀ ਹੱਟੀ ਤੇ ਨੌਕਰ ਕਰਾ ਦਿੱਤਾ ਤੇ ਸਾਡਾ ਗੁਜ਼ਾਰਾ ਹੋਣ ਲੱਗ ਪਿਆ। ਕਿਉਂ ਜੇ ਘਰ ਵਿੱਚ ਮੁਆਸ਼ੀ ਵਸਾਇਲ ਨਹੀਂ ਸਨ ਔਰ ਮੁਆਸ਼ ਨੂੰ ਚਲਾਉਣ ਵਾਸਤੇ ਸਫਦਰ ਨੂੰ ਨੌਕਰੀ ਕਰਨੀ ਪਈ। ਕੁਝ ਵਰਿਆਂ ਨੂੰ ਸਫਦਰ ਜਵਾਨ ਹੋ ਗਿਆ ਤੇ ਸਾਡੇ ਘਰ ਦੇ ਅੱਗੋਂ ਇੱਕ ਬਲਾ ਨੇ ਰਾਹ ਪਾ ਲਿਆ। ਹੁਣ ਇਹ ਜਿਹੜੀ ਬਲਾ ਹੈ ਉਹ ਬਲਾ ਹੈ ਇੱਕ ਸਵਾਣੀ, ਇੱਕ ਕੁੜੀ ਜਿਹਦੇ ਪਿੱਛੇ ਉਹ ਲੱਗ ਕੇ ਆਪਣੀ ਜ਼ਿੰਦਗੀ ਜਿਹੜੀ ਏ ਉਹ ਬਰਬਾਦ ਕਰ ਲੇਗਾ। ਇਸ਼ਕੇ ਮਜਾਜ਼ੀ। ਉਸ ਵੇਲੇ ਉਹਦੀ ਜਿਹੜੀ ਹਾਲਤ ਸੀ, ਉਹ ਆਪਣੀ ਤਾਲੀਮ ਛੱਡ ਚੁੱਕਿਆ ਸੀ, ਉਹ ਆਪਣੀ ਨੌਕਰੀ ਵੀ ਦਾਅ 'ਤੇ ਲਾ ਬੈਠਾ ਔਰ ਇਸ ਦੇ ਨਾਲ ਨਾਲ ਆਪਣਾ ਮੁਸਤਕਬਿਲ ਵੀ ਉਸਨੇ ਉਸ ਦੇ ਖਾਤਰ ਜਿਹੜਾ ਹੈ ਉਹ ਗਵਾਉਣਾ ਸ਼ੁਰੂ ਕਰਤਾ। ਕਿਉਂ ਜੇ ਉਹ ਲਾ ਇਲਮੀ 'ਚ ਸੀ,
ਉਹਦੇ ਜਜ਼ਬਿਆਂ ਨੂੰ ਸੇਧ ਨਹੀਂ ਸੀ ਮਿਲ ਰਹੀ। ਉਹਦੇ ਜਿਹੜੇ ਅੰਦਰ ਜਿਸਮਾਨੀ ਜਿਹੜੀ ਤਬਦੀਲੀ ਹੋ ਰਹੀ ਸੀ, ਉਹਦੇ ਅੰਦਰ ਦੀ ਜਿਹੜੀ ਤਬਦੀਲੀ ਸੀ, ਉਹ ਆਪਣੇ ਆਪ ਨੂੰ ਕਾਬੂ ਨਹੀਂ ਕਰ ਰਿਹਾ, ਔਰ ਉਹਨੂੰ ਕੋਈ ਸੇਧ ਦੇਣ ਵਾਲਾ ਨਹੀਂ ਸੀ, ਉਹਨੂੰ ਕੋਈ ਸਿੱਧੀ ਰਾਹ ਦੱਸਣ ਵਾਲਾ ਨਹੀਂ ਸੀ। ਜੇ ਉਹਦੀ ਸਿੱਧੀ ਰਸਤੇ 'ਤੇ ਅਗਵਾਈ ਹੋ ਜਾਂਦੀ, ਕਿਉਂਕਿ ਉਹਦਾ ਪਿਓ ਵੀ ਮਰ ਚੁੱਕਿਆ ਹੈ ਔਰ ਉਹਦੇ ਉੱਤੇ ਜ਼ਿੰਮੇਦਾਰੀ ਮੁਆਸ਼ੀ ਤੌਰ 'ਤੇ ਪੈ ਗਈ ਹੈ, ਉਹ ਘਰ ਵੀ ਚਲਾ ਰਿਹਾ ਹੈ। ਔਰ ਉਸ ਵੇਲੇ ਜਦੋਂ 7 ਸਾਲ ਦਾ 7ਵੀਂ 'ਚ ਪੜ੍ਹਨ ਵਾਲਾ ਬੱਚਾ 12 ਕੁ ਵਰਿਆਂ ਦਾ ਹੈ, ਔਰ ਉਸ ਵੇਲੇ ਉਹਦੀ ਜਵਾਨ ਹੋਣ ਦੀ ਉਮਰ ਹੈ 12, 13, 14, 15 ਸਾਲ, ਔਰ ਉਸ ਵੇਲੇ ਉਹਦੇ ਅੰਦਰ ਜਿਹੜੀਆਂ ਤਬਦੀਲੀਆਂ ਆ ਰਹੀਆਂ ਨੇ, ਉਹਦੀਆਂ ਜਿਹੜੀਆਂ ਲੋੜਾਂ ਨੇ, ਉਹਨੂੰ ਇੱਕ ਅਗਵਾਈ ਦੀ ਲੋੜ ਹੈ, ਉਹਨੂੰ ਇੱਕ ਸੇਧ ਦੀ ਲੋੜ ਹੈ। ਉਹਦੇ ਅੰਦਰ ਜਿਹੜੀ ਜੈਨੇਟਿਕਲੀ ਕ੍ਰੋਮੋਸੋਮਸ ਦੀ ਔਰ ਉਹ ਮਜ਼ੀਦ ਜਿਹੜੀ ਹੈ ਫਿਤਰੀ ਜਿਹੜੀਆਂ ਉਹਦੀਆਂ ਸਲਾਹੀਤਾਂ ਨੇ, ਉਹ ਬਦਲ ਰਹੀਆਂ ਨੇ। ਉਹਦੇ ਅੰਦਰ ਦੀ ਜਿਹੜੀ ਟੁੱਟ ਭੱਜ ਹੈ ਔਰ ਉਹਦੇ ਬਾਹਰ ਦੀ ਜਿਹੜੀ ਟੁੱਟ ਭੱਜ ਹੈ, ਉਹ ਇੱਕ ਦੂਜੇ ਨਾਲ ਜੁੜ ਨਹੀਂ ਰਹੀ। ਜਦੋਂ ਉਹਨੂੰ ਸੇਧ ਨਹੀਂ ਮਿਲਦੀ ਤੇ ਉਹ ਕੁਰਾਹੇ ਪੈ ਜਾਂਦਾ। ਕੁਰਾਹੇ ਪੈਣਾ ਯਾਨੀ ਰਸਤੇ ਤੋਂ ਭਟਕ ਜਾਣਾ, ਔਰ ਭਟਕਣ ਵਿੱਚ ਜਿਹੜੀ ਬਲਾ ਹੈ ਉਹਦਾ ਨਾਂ ਹੈ ਸੁਰੱਈਆ। ਜਦੋਂ ਸੁਰੱਈਆ ਨੂੰ ਵੇਖਦਾ ਹੈ ਤੇ ਉਹ ਆਪਣੀਆਂ ਲੋੜਾਂ ਥੋੜਾਂ ਸਭ ਭੁੱਲ ਜਾਂਦਾ ਹੈ ਔਰ ਆਪਣੇ ਫਰਜ਼, ਤੁਸੀਂ ਦੇਖੋ ਉਹਦੇ ਘਰ ਵਿੱਚ ਰੋਟੀ ਨਹੀਂ ਪੂਰੀ ਹੋ ਰਹੀ, ਔਰ ਉਹ ਫੈਸਲੇ ਦੀ ਘੜੀ ਦੇ ਵਿੱਚ ਜਦੋਂ ਉਹਨੇ ਆਪਣੀ ਮਾਂ ਵਾਸਤੇ ਰੋਟੀ ਪਾਣੀ ਦਾ ਬੰਦੋਬਸਤ ਕਰਨਾ ਹੈ, ਉਸ ਵੇਲੇ ਉਹ ਆਪਣਾ ਜੀਵਨ ਵੀ ਦਾਅ 'ਤੇ ਲਾ ਦਿੰਦਾ ਹੈ ਔਰ ਆਪਣੀਆਂ ਜ਼ਰੂਰਤਾਂ ਵੀ ਦਾਅ 'ਤੇ ਲਾ ਦਿੰਦਾ ਹੈ, ਔਰ ਉਹ ਕੁਰਾਹੇ ਪੈ ਜਾਂਦਾ ਹੈ। ਔਰ ਇਸ ਗੱਲ ਦਾ ਪਤਾ ਵੀ ਨਹੀਂ ਹੁੰਦਾ ਸੁਰੱਈਆ ਨੂੰ। ਇੰਸਪੈਕਟਰ ਬਲਾ ਕਿਹੋ ਜੀ। ਬਲਾ ਤੋਂ ਸ਼ੇਰ ਇੱਕ ਯਾਦ ਆਇਆ, ਉਹ ਤੁਹਾਡੇ ਨਾਲ ਸਾਂਝਾ ਕਰਨਾ। ਤੂੰ ਜਦ ਮੁੱਖ ਤੇ ਵਾਲ ਖਿਲਾਰੇ ਹੋਣਗੇ, ਤੂੰ ਜਦ ਮੁੱਖ ਤੇ ਵਾਲ ਖਿਲਾਰੇ ਹੋਣਗੇ, ਸੂਰਜ ਦੀ ਤੇ ਜਾਨ ਨਿਕਲ ਗਈ ਹੋਵੇਗੀ। ਇਰਸ਼ਾਦ ਸੰਧੂ ਦਾ ਸ਼ੇਰ ਹੈ ਕਿ ਉਹ ਜਿਹੜਾ ਫੈਸਲੇ ਕਰਦਾ ਸੀ, ਉਹਨੇ ਉਹ ਜਿਹੜੀ ਕੁੜੀ ਦੇਖੀ, ਉਹਦੇ ਵਿੱਚ ਹੀ ਗਵਾਚ ਗਿਆ। ਉਹ ਉਸੇ ਨੂੰ ਹੀ ਮੰਜ਼ਿਲ ਸਮਝਣ ਲੱਗ ਪਿਆ। ਇੱਕ ਸਕੂਲ ਜਾਂਦੀ ਮਾਈ ਜਿਹੜੇ ਦੱਸ ਰਹੀ, ਇੱਕ ਸਕੂਲ ਜਾਂਦੀ ਕੁੜੀ ਸੀ ਪੁੱਤਰ, ਉਹਦਾ ਭਲਾ ਕੀ ਦੋਸ਼, ਸਫਦਰ ਨੂੰ ਹੀ ਕੁਝ ਹੋ ਗਿਆ ਸੀ, ਉਹਦਾ ਕੋਈ ਦੋਸ਼ ਨਹੀਂ ਸੀ। ਉਹ ਆਪਣੇ ਪੂਰੇ ਫਰਾਈਜ਼ ਨਿਭਾ ਰਹੀ ਸੀ, ਉਹ ਪੜ੍ਹ ਰਹੀ ਸੀ, ਸਕੂਲੇ ਜਾ ਰਹੀ ਸੀ, ਲਿਖ ਰਹੀ ਸੀ, ਕਰ ਰਹੀ ਸੀ। ਇਹਦੀ ਤਾਲੀਮ ਵੀ ਮੁੱਕ ਗਈ ਹੈ ਔਰ ਇਹ ਬਜਾਜੀ ਦੀ ਹੱਟੀ ਤੇ ਆਪਣੀ ਨੌਕਰੀ ਨੂੰ ਵੀ ਦਾਅ 'ਤੇ ਲਾ ਬੈਠਾ ਹੈ। ਯਾਨੀ ਇਹ ਹਕੀਕਤ ਪਸੰਦ ਨਹੀਂ ਹੈ। ਜਿਹੜੀ ਹਕੀਕਤ ਪਸੰਦੀ ਨਾਲ ਸੁਰੱਈਆ ਚੱਲ ਰਹੀ ਸੀ, ਉਹ ਹਕੀਕਤ ਪਸੰਦੀ ਸਫਦਰ ਕੋਲ ਨਹੀਂ ਸੀ। ਇਹੀ ਵਜ੍ਹਾ ਹੈ, ਜਦੋਂ ਤੁਸੀਂ ਜੀਵਨ ਦੇ ਵਿੱਚ ਤਵਾਜ਼ਨ ਨਹੀਂ ਰੱਖਦੇ ਤੇ ਜੀਵਨ ਜਿਹੜਾ ਹੈ ਉਹ ਡਗਮਗਾਣਾ ਸ਼ੁਰੂ ਹੋ ਜਾਂਦਾ ਹੈ, ਔਰ ਇਹੀ ਡਗਮਗਾਹਟ ਜਿਹੜੀ ਹੈ ਉਹ ਇਨਸਾਨ ਨੂੰ ਕਿਸੇ ਹੋਰ ਪਾਸੇ ਲੈ ਟੁਰਦੀ ਹੈ। ਪਹਿਲੇ ਫਰਜ਼ ਯਾਦ ਰੱਖੋ, ਜ਼ਿੰਦਗੀ 'ਚ ਅਸੂਲ ਬਣਾ ਲਓ ਕਿ ਜਿਹੜੇ ਸਾਡੇ ਫਰਜ਼ ਨੇ ਉਹ ਅਸੀਂ ਹਰ ਸੂਰਤ ਹਰ ਹਾਲ ਵਿੱਚ ਪੂਰੇ ਕਰਨੇ ਨੇ। ਜਦੋਂ ਤੁਸੀਂ ਆਪਣੇ ਸਾਰੇ ਫਰਜ਼ ਪੂਰੇ ਕਰ ਲਓਗੇ ਤੇ ਜ਼ਿੰਦਗੀ ਹੋਰ ਖੂਬਸੂਰਤ ਲੱਗਣ ਲੱਗ ਪੈਂਦੀ। ਸਾਰੀਆਂ ਜਿਹੜੀਆਂ ਸ਼ੈਵਾਂ ਦੇ ਤੁਸੀਂ ਮਗਰ ਨੱਸ ਰਹੇ ਹੁੰਦੇ ਹੋ, ਤੁਸੀਂ ਕਿਸੇ ਇਸ ਮੁਕਾਮ 'ਤੇ ਪਹੁੰਚ ਜਾਂਦੇ ਹੋ, ਅਪੜ ਜਾਂਦੇ ਹੋ, ਉਹ ਸ਼ੈਵਾਂ ਤੁਹਾਡੇ ਆਲ ਦੁਆਲੇ ਆਪ ਆਉਣ ਵਸਦੀਆਂ ਨੇ। ਤੇ ਸਫਦਰ ਨੂੰ ਇਸ ਗੱਲ ਦਾ ਨਹੀਂ ਸੀ ਪਤਾ, ਔਰ ਉਸ ਨੇ ਉਸ ਹਵਾਲੇ ਨਾਲ ਆਪਣੇ ਆਪ ਨੂੰ ਸੋਚਿਆ ਹੀ ਨਹੀਂ। ਜਦ ਕਿ ਸੁਰੱਈਆ ਆਪਣੇ ਫਰਜ਼ ਵੀ ਪੂਰੇ ਕਰ ਰਹੀ ਸੀ, ਆਪਣੀ ਤਾਲੀਮ ਵੀ ਪੂਰੇ ਕਰ ਰਹੀ ਸੀ, ਔਰ ਐਸੀ ਹੀ ਤਾਲੀਮ ਪੂਰੀ ਕਰਨ ਤੋਂ ਬਾਅਦ ਉਹ ਇੱਕ ਅੱਛੇ ਘਰ ਵਿੱਚ ਵਿਆਹੀ ਵੀ ਜਾਂਦੀ, ਇੱਕ ਪੜ੍ਹੇ ਲਿਖੇ ਸ਼ੌਹਰ ਦੇ ਨਾਲ ਉਹ ਵਸ ਵੀ ਰਹੀ ਹੈ। ਹਕੀਕਤ ਤੇ ਇਹੀ ਹੈ। ਬਾਕੀ ਜੇ ਜਜ਼ਬਿਆਂ ਨਾਲ ਜੇ ਅਸੀਂ ਸੋਚੀਏ, ਜਜ਼ਬਾਤੀ ਹੋ ਕੇ ਸੋਚੀਏ, ਤੇ ਉਹ ਗੱਲ ਜਿਹੜੀ ਹੈ ਉਹ ਕਿਸੇ ਹੋਰ ਪਾਸੇ ਟੁਰ ਜਾਏਗੀ। ਅਸੀਂ ਹਕੀਕਤ ਦੇ ਵਿੱਚ ਜੀਨੇ ਹਾਂ ਔਰ ਐਸੇ ਹਕੀਕਤ ਪਸੰਦੀ ਨੂੰ ਹੀ ਅਸੀਂ ਅੱਗੇ ਲੈ ਕੇ ਟੁਰਨਾ ਹੁੰਦਾ ਹੈ। ਔਰ ਕਿਸੇ ਨੇ ਬੜੀ ਖੂਬਸੂਰਤ ਗੱਲ ਕੀਤੀ ਸੀ ਕਿ ਔਰਤ ਜਿਹੜੀ ਹੈ ਉਹ ਮਰਦ ਵਾਂਗੂ ਬੇਵਕੂਫ ਨਹੀਂ ਹੁੰਦੀ ਕਿ ਸਿਰਫ ਸ਼ਕਲੋ ਸੂਰਤ ਵੇਖ ਕੇ ਵਿਆਹ ਕਰ ਲਵੇ, ਸਗੋਂ ਉਹ ਜੇਬ ਵੀ ਵੇਖਦੀ ਹੈ, ਉਹ ਮੁਆਸ਼ੀ ਹਾਲਤ ਵੀ ਵੇਖਦੀ ਹੈ, ਉਹ ਮੁਆਸ਼ੀ ਤੌਰ 'ਤੇ ਆਪਣਾ ਮੁਕਾਮ ਵੀ ਆਪਣੇ ਆਪ ਨੂੰ
ਵੇਖਦੀ ਏ ਕਿ ਉਹ ਜੀਵਨ ਉਹਦਾ ਕਿਵੇਂ ਹੋਏਗਾ। ਔਰ ਮਰਦ ਜਿਹੜਾ ਉਸ ਵੇਲੇ ਮਰਦ ਬਣਨ ਦੇ ਪ੍ਰੋਸੈਸ ਵਿੱਚ ਹੈ, ਨੌਜਵਾਨੀ ਦੇ ਵਿੱਚ ਹੈ, ਉਹ ਫੈਸਲਾ ਜਿਹੜਾ ਕਰਦਾ ਉਹਦੇ ਅੰਦਰ ਸਿਰਫ ਤੇ ਸਿਰਫ ਜਜ਼ਬਾਤ ਹੁੰਦਾ ਹੈ। ਜਦੋਂ ਉਹ ਜਜ਼ਬਾਤੀ ਸੀ ਉਸ ਵੇਲੇ ਵੀ ਸੁਰਈਆ ਅਕਲ ਤੇ ਦਨਾਈ ਦੇ ਨਾਲ ਆਪਣਾ ਕੰਮ ਕਰ ਰਹੀ ਸੀ ਔਰ ਆਪਣੀ ਨਫਸੀਆਤ ਨੂੰ ਪੂਰੀ ਤਰ੍ਹਾਂ ਕਾਬੂ ਕਰਕੇ ਜੀਵਨ ਨੂੰ ਅੱਗੇ ਢੋਰ ਰਹੀ ਸੀ। ਸਫਦਰ ਨੂੰ ਹੀ ਕੁਛ ਹੋ ਗਿਆ, ਸੁਰਈਆ ਨੂੰ ਨਹੀਂ ਕੁਛ ਹੋਇਆ। ਜਦੋਂ ਸਵੇਰੇ ਸਾਡੇ ਬੂਹੇ ਅੱਗੋਂ ਲੰਘਦੀ, ਇਹ ਬਾਹਰ ਥੜੇ ਉੱਤੇ ਬਹਿ ਕੇ ਉਹਨੂੰ ਵੇਂਦਾ ਰਹਿੰਦਾ। ਜਦੋਂ ਸਕੂਲੋਂ ਪਿਛਾਂ ਮੁੜਦੀ, ਇਹ ਦੁਕਾਨੋਂ ਸਾਰੇ ਕੰਮ ਛੱਡ ਕੇ ਫਿਰ ਥੜੇ ਉੱਤੇ ਜਾ ਪੈਂਦਾ। ਹਕੀਕਤ ਤੇ ਹੈ ਬਹੁਤ ਜ਼ਿਆਦਾ ਬੱਚਿਆਂ ਦੀ ਨਾਕਾਮੀ ਦੀ ਵਜ੍ਹਾ ਉਹਨਾਂ ਦੀ ਨਫਸੀਆਤੀ ਤੌਰ 'ਤੇ ਟੁੱਟ ਭੱਜ ਹੁੰਦੀ ਹੈ। ਨਫਸੀਆਤੀ ਤੌਰ 'ਤੇ ਗੈਰ ਤਸਕੀਨ ਬਖਸ਼ ਜਿਹੜੇ ਹਾਲਾਤ ਨੇ ਉਹਨਾਂ ਨੂੰ ਉਸ ਪਾਸੇ ਨਹੀਂ ਲੈ ਕੇ ਜਾਂਦੇ ਜਿੱਧਰ ਕਾਮਯਾਬੀ ਹੈ, ਸਗੋਂ ਉਸ ਪਾਸੇ ਲੈ ਜਾਂਦੇ ਨੇ। ਸਕੂਲੋਂ ਆ ਰਹੇ ਨੇ ਪਰ ਉਹ ਕਿਸੇ ਹੋਰ ਪਾਸੇ ਜਾ ਰਹੇ ਨੇ। ਕਾਲਜ ਆਏ ਨੇ ਲੇਕਿਨ ਰਾਹ ਵਿੱਚ ਉਹ ਕੁਰਾਏ ਪੈ ਗਏ ਨੇ। ਸੁਰਈਆ ਦੇ ਰਾਹਾਂ 'ਤੇ, ਗੇਮਾਂ ਦੇ ਰਾਹਾਂ 'ਤੇ, ਕਲੱਬਾਂ ਦੇ ਰਾਹਾਂ 'ਤੇ, ਪਾਰਕਾਂ ਦੇ ਰਾਹਾਂ 'ਤੇ, ਮਜ਼ਾਰਾਂ ਦੇ ਰਾਹਾਂ 'ਤੇ, ਯਾਨੀ ਉੱਥੇ ਜਾ ਕੇ ਗਲਤ ਜਿਹੜੇ ਨੇ ਉਹ ਸੁਸਾਇਟੀ 'ਚ ਬਹਿ ਗਏ ਨੇ। ਜਿਹੜਾ ਕੰਮ ਤੁਹਾਡਾ ਫਰਜ਼ ਸੀ ਉਹ ਨਹੀਂ ਪੂਰਾ ਕਰ ਰਹੇ, ਔਰ ਜਿਹੜਾ ਫਰਜ਼ ਨਹੀਂ ਪੂਰਾ ਕਰ ਰਿਹਾ ਤੇ ਫਿਰ ਉਹ ਵੇਲੇ ਨੂੰ ਜ਼ਾਇਆ ਕਰ ਰਿਹਾ ਹੈ। ਔਰ ਜਦੋਂ ਜੋ ਵੇਲੇ ਨੂੰ ਜ਼ਾਇਆ ਕਰਦਾ ਹੈ, ਵੇਲਾ ਉਹਨੂੰ ਜ਼ਾਇਆ ਕਰ ਦਿੰਦਾ ਹੈ। ਸਾਡੇ ਕਾਲਜ ਜਾਂ ਹੋਰਨਾਂ ਕਾਲਜ ਦੇ ਵਿੱਚ ਜੇ ਤੁਸੀਂ ਨਾਕਾਮੀ ਦੀ ਵਜੂਹਾਤ ਜਿਹੜੀਆਂ ਵੇਖੋਗੇ, ਉਹਦੇ ਵਿੱਚ 95% ਵਜੂਹਾਤ ਇਹੀ ਨੇ ਕਿ ਅਸੀਂ ਆਪਣੇ ਫਰਜ਼ ਤੋਂ ਦੂਰ ਹੋਏ ਔਰ ਕਿਸੇ ਹੋਰ ਕੰਮ ਨੂੰ ਆਪਣਾ ਫਰਜ਼ ਸਮਝ ਲਿਆ। ਜਦੋਂ ਵੇਲਾ ਮੁੱਕ ਗਿਆ ਫਿਰ ਕੋਸ਼ਿਸ਼ ਕੀਤੀ, ਕੱਲ੍ਹ ਹੁਣ ਪੜ੍ਹਾਂਗੇ, ਪਰਸੋਂ ਪੜ੍ਹਾਂਗੇ, ਪੂਰਾ ਸਾਲ ਇਹੀ ਸੋਚਦੇ ਰਹੇ ਯਾਰ ਆਖਰੀ ਮਹੀਨਾ ਪੜ੍ਹ ਕੇ ਨਾ ਪਾਸ ਹੋ ਜਾਣਾ, ਇਹ ਤਾਂ ਗੱਲ ਹੀ ਕੋਈ ਨਹੀਂ, ਇੰਜ ਪਾਸ ਹੋ ਜਾਣਾ। ਨਹੀਂ ਹੁੰਦਾ। ਯਾਦ ਰੱਖਣਾ, ਸ਼ਾਇਦ ਮੈਂ ਕਹਿ ਰਿਹਾ ਫਿਰ ਵੀ ਸ਼ਾਇਦ 33, 34, 36, 40 ਨੰਬਰ ਲੈ ਕੇ ਤੁਸੀਂ ਪਾਸ ਹੋ ਜਾਓ, ਪਰ ਜੀਵਨ ਵਿੱਚ ਕਾਮਯਾਬ ਨਹੀਂ ਹੋ ਸਕਦੇ। ਅਸਲ ਕਾਮਯਾਬੀ ਹੋਏ ਜਦੋਂ ਤੁਸੀਂ ਅੱਗੇ ਕੰਪੀਟ ਕਰਨਾ ਹੈ, ਅੱਗੇ ਮਾਮਲਾਤ ਨੂੰ ਸੁਧਾਰਨਾ ਹੈ, ਅੱਗੇ ਤੁਸੀਂ ਦਾਲ ਰੋਟੀ ਘਰ ਦੀ ਚਲਾਣੀ ਹੈ। ਸੁਰਈਆ ਵਾਂਗੂ ਵਿਆਹ ਕੇ ਕਿਸੇ ਘਰ 'ਚ ਜਾ ਕੇ ਨਹੀਂ ਬਹਿ ਜਾਣਾ, ਸਗੋਂ ਤੁਹਾਡੇ ਉੱਤੇ ਪੂਰਾ ਮੁਆਸ਼ੀ ਜਿਹੜਾ ਏ ਉਹ ਬੋਝ ਪੈਂਦਾ ਹੈ। ਉਹ ਮੁਆਸ਼ੀ ਤੌਰ 'ਤੇ ਤੁਸੀਂ ਮਾਂ ਪਿਓ ਭੈਣ ਭਰਾਵਾਂ ਦੇ ਨਾਲ ਵੀ ਟੁਰ ਰਹੇ ਹੁੰਦੇ ਹੋ ਅਤੇ ਫਿਰ ਆਪਣੇ ਪਰਿਵਾਰ ਨੂੰ ਵੀ ਵੇਖ ਰਹੇ ਹੁੰਦੇ ਹੋ। ਇਹ ਮੁਆਸ਼ੀ ਤੌਰ 'ਤੇ ਜਿਹੜਾ ਹਕੀਕਤ ਪਸੰਦੀ ਦਾ ਰਵੱਈਆ ਹੈ, ਉਹ ਸਭ ਤੋਂ ਪਹਿਲੇ ਤੁਹਾਨੂੰ ਸੋਚਣਾ ਚਾਹੀਦਾ ਹੈ। ਤੁਹਾਡੀ ਉਮਰ ਇਹੀ ਹੈ ਕਿ ਤੁਸੀਂ ਹਲੇ ਸਿੱਖਣ ਦੇ ਮਰਹਲੇ 'ਚ ਹੋ। ਜਦੋਂ ਤੁਸੀਂ ਸਿੱਖਣ ਦੇ ਮਰਹਲੇ 'ਚ ਹੋ ਅਤੇ ਤੁਸੀਂ ਅਜਿਹੀਆਂ ਹਕੀਕਤਾਂ ਸਿੱਖੋ ਜਿਹੜੀਆਂ ਜ਼ਿੰਦਗੀ ਦੇ ਵਿੱਚ ਤੁਹਾਨੂੰ ਕਾਮਯਾਬੀ ਵਾਲੇ ਪਾਸੇ ਲੈ ਕੇ ਜਾਣ। ਯਾਦ ਰੱਖੋ, ਠੋਕਰਾਂ ਨੂੰ ਮੰਜ਼ਿਲ ਨਾ ਸਮਝੋ, ਰਸਤੇ ਦੇ ਨਿਸ਼ਾਨਾਂ ਨੂੰ ਮੰਜ਼ਿਲ ਨਾ ਸਮਝੋ, ਕਿਉਂ ਜੇ ਇਸ ਤਰ੍ਹਾਂ ਤੁਸੀਂ ਵੀ ਨਾਕਾਮ ਹੋਗੇ ਅਤੇ ਤੁਹਾਡੇ ਉੱਤੇ ਜਿਨ੍ਹਾਂ ਨੇ ਉਮੀਦਾਂ ਲਾਈਆਂ ਨੇ, ਤੁਹਾਡੀ ਨਾਕਾਮੀ ਦੀ ਸਭ ਤੋਂ ਵੱਡੀ ਜਿਹੜੀ ਹੈ ਦੁੱਖ ਦੀ ਜਿਹੜੀ ਕੈਫੀਅਤ ਹੈ ਉਹ ਤੁਸੀਂ ਮਹਿਸੂਸ ਕਰਨੀ ਹੈ, ਤੁਹਾਡੇ ਮਾਪਿਆਂ ਨੇ ਮਹਿਸੂਸ ਕਰਨੀ ਹੈ। ਅਤੇ ਸੁਰਈਆਂ ਨੂੰ ਪਤਾ ਵੀ ਨਹੀਂ ਹੋਣਾ, ਔਰ ਸੁਰਈਆਂ ਜਿਹੜੀਆਂ ਨੇ ਉਹਨਾਂ ਨੇ ਜੀਵਨ ਕਿਧਰੇ ਹੋਰ ਗੁਜ਼ਾਰਨਾ ਹੈ ਔਰ ਤੁਹਾਡੀ ਯਾਦ ਵੀ ਨਹੀਂ ਆਣੀ। ਇੰਸਪੈਕਟਰ ਤੇ ਫਿਰ ਇਸ ਸੁਧਾਰ ਦਾ ਅੰਤ ਕੀ ਹੋਇਆ? ਹੋਣਾ ਕੀ ਸੀ? ਉਸ ਕੁੜੀ ਦਾ ਵਿਆਹ ਹੋ ਗਿਆ ਤੇ ਉਹ ਆਪਣੇ ਸਹੁਰੇ ਘਰ ਜਲੰਧਰ ਟੁਰ ਗਈ। ਆਬਜੈਕਟਿਵ 'ਚ ਸਵਾਲ ਆ ਜਾਏਗਾ, ਸੁਰਈਆ ਵਿਆਹ ਕੇ ਕਿੱਥੇ ਗਈ? ਸੁਰਈਆ ਵਿਆਹ ਕੇ ਜਲੰਧਰ ਟੁਰ ਗਈ। ਉਹਦੇ ਜਾਣ ਮਗਰੋਂ ਮੇਰਾ ਪੁੱਤਰ ਫਕੀਰ ਹੋ ਗਿਆ, ਉਹਨੂੰ ਕੋਈ ਸਿਰ ਪੈਰ ਦੀ ਹੋਸ਼ ਨਾ ਰਹੀ।
ਤੇ ਐਸੇ ਹਾਲ ਵਿੱਚ 4 ਸਾਲ ਗੁਜ਼ਰ ਗਏ। ਫਿਰ ਇੱਕ ਦਿਨ ਸੁਬਹ ਸਵੇਲੇ ਉੱਠ ਕੇ ਇੰਜ ਤਿਆਰ ਹੋ ਗਿਆ ਜਿਵੇਂ ਕਿਧਰੇ ਜਾਣਾ ਹੋਵੇ, ਤੇ ਮੇਰੇ ਕੋਲ ਆ ਕੇ ਆਖਣ ਲੱਗਾ, ਅੰਮਾ ਮੈਨੂੰ ਬੁਲਾਵਾ ਆ ਗਿਆ ਹੈ, ਤੁਸੀਂ ਵੀ ਇਜਾਜ਼ਤ ਦਿਓ ਮੈਂ ਜਾਂ। ਜਿਹੜੇ 4 ਸਾਲ ਗੁਜ਼ਰੇ ਉਹਦੇ ਸੁਰੱਈਆ ਦੇ ਵਿਆਹ ਦੇ ਬਾਅਦੋਂ, ਉਹਦੀ ਜਿਹੜੀ ਕੈਫੀਅਤ ਸੀ ਪਰੇਸ਼ਾਨੀ ਦੀ, ਦੁੱਖ ਦੀ, ਗਮਗੀਨ ਦੀ, ਤਕਲੀਫ ਦੀ, ਉਸ ਨੇ ਉਹਦੇ ਉੱਤੇ ਬਹੁਤ ਅਸਰ ਕੀਤਾ। ਉਹ ਜਜ਼ਬਾਤੀ ਅੰਦਾਜ਼ ਦੇ ਨਾਲ ਹਯਾਤੀ ਨੂੰ ਲੈਣ ਲੱਗ ਪਿਆ, ਔਰ ਉਹ ਇੱਕ ਹੀ ਨਫਸੀਆਤੀ ਤੌਰ 'ਤੇ ਇੱਕ ਥਾਂ ਉੱਤੇ ਖਲੋ ਗਿਆ। ਔਰ ਇੱਕ ਥਾਂ 'ਤੇ ਖਲੋਣਾ ਅਸਲ ਵਿੱਚ ਤੁਹਾਡੀ ਮੌਤ ਹੈ। ਮੌਤ ਨੂੰ ਕਹਿੰਦੇ ਹੀ ਇੱਕ ਥਾਂ 'ਤੇ ਰੁਕ ਜਾਣਾ। ਇੱਕ ਥਾਂ 'ਤੇ ਜਦੋਂ ਰੁਕ ਗਿਆ, ਉਸ ਨੇ ਆਪਣੀ ਹਯਾਤੀ ਉੱਥੇ ਹੀ ਮੁਕਾ ਲਈ। ਜਿਹੜੀ ਸੁਰੱਈਆ ਸੀ ਉਹ ਤੇ ਆਪਣੀ ਹਯਾਤੀ ਗੁਜ਼ਾਰ ਰਹੀ, ਪਰ ਇਸ ਦੇ ਬਰਅਕਸ ਸਫਦਰ ਜਿਹੜਾ ਹੈ ਉਹ ਇੱਕ ਥਾਂ ਰੁਕਿਆ, ਔਰ ਉਸੇ ਹੀ ਥਾਂ ਨੂੰ ਆਪਣੀ ਮੰਜ਼ਿਲ ਸਮਝਦਿਆਂ ਹੋਇਆਂ ਫਕੀਰੀ ਮੱਲ ਲਈ। ਯਾਨੀ ਉਸ ਨੂੰ ਜਜ਼ਬਾਤੀ ਤੌਰ 'ਤੇ ਡਿਸਟਰਬ ਵੇਖਿਆ ਜਾ ਸਕਦਾ ਹੈ। ਔਰ ਇਹੀ ਜਿਹੜੀ ਟੈਬਲੋ ਫਰਾਂਕਾ ਜਾਂ ਤੁਹਾਡੀ ਜਿਹੜੀ ਖਾਲੀ ਸਲੇਟ ਹੈ ਦਿਮਾਗ ਦੀ, ਇਹਦੇ ਉੱਤੇ ਜਿਵੇਂ ਜਿਵੇਂ ਸੋਚਾਂ ਪਾਈਆਂ ਜਾਂਦੀਆਂ ਨੇ, ਉਸੇ ਤਰ੍ਹਾਂ ਲਿਖਿਆ ਜਾਂਦਾ ਹੈ, ਜਿਸ ਨੂੰ ਪੂਰੀ ਜ਼ਿੰਦਗੀ ਮਿਟਾਇਆ ਨਹੀਂ ਜਾ ਸਕਦਾ। ਫਿਰ ਇੱਕ ਦਿਨ ਸੁਬਹ ਸਵੇਲੇ ਉੱਠ ਕੇ ਇੰਜ ਤਿਆਰ ਹੋ ਗਿਆ ਜਿਵੇਂ ਕਿਧਰੇ ਜਾਣਾ ਹੋਵੇ, ਤੇ ਮੇਰੇ ਕੋਲ ਆ ਕੇ ਆਖਣ ਲੱਗਾ, ਅੰਮਾ ਮੈਨੂੰ ਬੁਲਾਵਾ ਆ ਗਿਆ, ਤੁਸੀਂ ਵੀ ਇਜਾਜ਼ਤ ਦਿਓ ਮੈਂ ਜਾਂ। ਹੁਣ ਬੁਲਾਵਾ ਕਿਸ ਚੀਜ਼ ਦਾ, ਇਹ ਹਲੇ ਲਿਖਾਰੀ ਨੇ ਵੀ ਨਹੀਂ ਦੱਸਿਆ। ਫਿਰ ਸਾਨੂੰ ਅੱਗੇ ਪਤਾ ਚੱਲਦਾ। ਮੈਂ ਆਖਿਆ, ਪੁੱਤਰ ਤੂੰ ਮੈਨੂੰ ਛੱਡ ਕੇ ਟੁਰ ਗਿਆ ਤੇ ਮੇਰੇ ਉੱਤੇ ਮਿੱਟੀ ਦੇ 2 ਬੁੱਕ ਕੌਣ ਪਾਏਗਾ? ਆਖਣ ਲੱਗਾ, ਉਹ ਵੀ ਆ ਰਿਹਾ, ਪਰ ਉਹ ਤੁਹਾਨੂੰ ਨਵੇਂ ਘਰ ਆ ਕੇ ਮਿਲੇਗਾ। ਉਹ ਗੱਲ ਹੋਈ, ਮੈਂ ਪਾਕਿਸਤਾਨ ਆਈ ਤੇ ਅੱਲਾ ਮੈਨੂੰ ਮਜੀਦ ਚਾਹ ਦਿੱਤਾ। ਨਵਾਂ ਘਰ, ਨਵੀਆਂ ਮੰਜ਼ਿਲਾਂ। ਨਵੀਂ ਮੰਜ਼ਿਲ ਪਾਕਿਸਤਾਨ ਦੀ ਸੀ। ਇੰਸਪੈਕਟਰ, ਇਹ ਮਜੀਦ ਤੁਹਾਨੂੰ ਕਿੱਥੋਂ ਮਿਲਿਆ? ਮਾਈ, ਅੰਮ੍ਰਿਤਸਰੋਂ। ਅੰਮ੍ਰਿਤਸਰੋਂ ਅਸੀਂ ਸਾਰੇ ਲੁੱਟੇ ਪੁੱਟੇ ਪਾਕਿਸਤਾਨ ਤੋਂ ਸਦਕੇ ਹੋ ਕੇ ਇੱਥੇ ਅਪੜੇ, ਤੇ ਮੈਂ ਆਪਣੇ ਗਲੀ ਮੁਹੱਲਿਆਂ ਵਾਲਿਆਂ ਨਾਲ ਮੁਹਾਜਰਾਂ ਦੇ ਕੈਂਪ ਨਾ ਗਈ। ਮੁਹਾਜਰ ਜਿਹੜੇ ਹਿਜਰਤ ਕਰਕੇ ਇੱਧਰ ਆਏ, ਜਿਹੜੇ ਆਪਣਾ ਘਰ ਬਾਰ ਛੱਡ ਛਡਾ ਕੇ ਇੱਧਰ ਵਾਲੇ ਪਾਸੇ ਆ ਗਏ, ਉਹ ਮੁਹਾਜਰ ਕਹਿਲਵਾਉਂਦੇ ਨੇ। ਮੈਂ ਅਫਸਰਾਂ ਦੀ ਮਿੰਨਤ ਕੀਤੀ, ਭਾਈ ਮੈਨੂੰ ਲਾਹੌਰ ਦੇ ਸਟੇਸ਼ਨ ਉੱਤੇ ਰਹਿਣ ਦੇਣ। ਮਜੀਦੁੱਲਾ ਦੀ ਇੱਥੇ ਸਟੇਸ਼ਨ 'ਤੇ ਡਿਊਟੀ ਲੱਗੀ ਹੋਈ ਸੀ। ਉਹ ਆਪਣੇ ਘਰ ਵਾਲੇ, ਆਪਣੇ ਮੁਹੱਲੇ, ਆਪਣੇ ਆਲ ਦੁਆਲੇ ਨੂੰ ਛੱਡ ਕੇ ਆਈ ਸੀ, ਔਰ ਉਹੀ ਉਸ ਨੂੰ ਅੱਗੇ ਨਹੀਂ ਸੀ ਵਧਣ ਦੇ ਰਿਹਾ। ਸਫਦਰ ਦੀ ਮਾਂ ਵੀ ਨਫਸੀਆਤੀ ਤੌਰ 'ਤੇ ਟੁੱਟ ਗਈ। ਉਹ ਅੰਦਰੋਂ ਇੱਕ ਤੇ ਪੁੱਤਰ ਦਾ ਵਿਛੜਨ ਦਾ ਦੁੱਖ, ਦੂਜਾ ਆਪਣੀ ਮਿੱਟੀ ਤੋਂ ਵੱਖ ਹੋਣ ਦਾ ਦੁੱਖ, ਆਪਣੀ ਧਰਤੀ ਤੋਂ ਵੱਖ ਹੋਣ ਦਾ ਦੁੱਖ, ਆਪਣਾ ਵਤਨ, ਆਪਣਾ ਇਲਾਕਾ, ਆਪਣੀ ਗਲੀ, ਆਪਣਾ ਮੁਹੱਲਾ, ਆਪਣਾ ਘਰ। ਇਹ ਜਿਹੜਾ ਦੁੱਖ ਅਸੀਂ ਕੱਲ੍ਹ ਦੇ ਲੈਕਚਰ 'ਚ ਵੀ ਵੇਖਿਆ ਕਿ ਜਿਹੜਾ ਦੁੱਖ ਬਹੁਤ ਜ਼ਿਆਦਾ ਲੋਕਾਂ ਨੇ ਸਹਿਆ, ਇਹ ਇਨਸਾਨੀ ਤਵਾਰੀਖ ਦਾ ਬਹੁਤ ਵੱਡਾ ਅਲਮੀਆ ਹੈ। ਔਰ ਪੂਰੀ ਦੁਨੀਆ ਵਿੱਚ ਇਹੋ ਜਿਹਾ ਅਲਮੀਆ ਜਿਹੜਾ ਹੈ ਉਹ ਨਾ ਕਦਰੇ ਪਹਿਲੇ ਵਰਤਿਆ ਗਿਆ, ਤੇ ਨਾ ਹੀ ਰੱਬ ਕਰੇ ਇੰਜ ਕਦਰੇ ਕਿਧਰੇ ਹੋਵੇ। ਅੰਮਾ ਜੀ, ਮੈਂ ਵੇਖ ਰਿਹਾ ਤੁਸੀਂ ਕਦੋਂ ਦੇ ਆਪਣਾ ਸਮਿਆਨ ਲੈ ਕੇ ਇੱਥੇ ਪਲੇਟਫਾਰਮ ਦੀ ਨੁਕਰੇ ਬੈਠੇ ਹੋ, ਤੁਸੀਂ ਕਿੱਥੇ ਜਾਣਾ? ਹੁਣ ਮਜੀਦ ਦੀ ਜਿਹੜੀ ਗੱਲਬਾਤ ਹੋਈ ਸਟੇਸ਼ਨ 'ਤੇ, ਉਹ ਯਾਦ ਆ ਰਹੀ ਹੈ ਮਾਈ ਕਰਮਲ। ਹੁਣ ਅੱਗੇ ਕਿੱਥੇ ਜਾਣਾ ਹੈ ਪੁੱਤਰ? ਹੁਣ ਤੇ ਜਦੋਂ ਵਾਅਦਾ ਪੂਰਾ ਹੋ ਗਿਆ ਅਗਲੇ ਜਹਾਂ ਹੀ ਜਾਣਗੇ। ਨਫਸੀਆਤੀ ਤੌਰ 'ਤੇ ਟੁੱਟ ਭੱਜ ਜਦੋਂ ਹੋ ਜਾਂਦੀ ਹੈ, ਇਨਸਾਨ ਜੀਵਨ ਦੀਆਂ ਰੰਗੀਨੀਆਂ, ਜੀਵਨ ਨੂੰ ਕੁਝ ਸਮਝਦਾ ਹੀ ਨਹੀਂ, ਉਹ ਮੌਤ ਦੀ ਉਡੀਕ ਵਿੱਚ ਚਲਾ ਜਾਂਦਾ ਹੈ। ਇਹ ਸੋਹਣੇ ਪਾਕਿਸਤਾਨ ਆਉਣਾ ਸੀ, ਇੱਥੇ ਅਪੜ ਗਏ ਹਾਂ, ਅਸਾਂ ਹੋਰ ਕਿਧਰੇ ਨਹੀਂ ਜਾਣਾ। ਲੋਕਾਂ ਨੇ ਉਮੀਦ ਇਹੀ ਲਾਈ ਸੀ ਕਿ ਅਸੀਂ ਆਪਣੇ ਦੇਸ਼ ਚਲੇ ਜਾਣਾ ਹੈ, ਐਸੇ ਦੇਸ਼ ਵਿੱਚ ਜਿੱਥੇ ਇਸਲਾਮ ਦਾ ਨਾਂ ਹੋਏਗਾ, ਔਰ ਸਾਨੂੰ ਹਰ ਤਰ੍ਹਾਂ ਦੀ ਮਜ਼ਹਬੀ ਆਜ਼ਾਦੀ ਹੋਏਗੀ, ਔਰ ਅਸੀਂ ਹਰ ਬੁਰਾਈ ਤੋਂ ਬਚੇ ਰਵਾਂਗੇ।
ਪਰ ਜਿਨ੍ਹਾਂ ਨੇ ਪਾਕਿਸਤਾਨ ਬਣਾਇਆ, ਜਿਨ੍ਹਾਂ ਨੇ ਆਪਣੇ ਪਿਆਰਿਆਂ ਨੂੰ ਖਤਮ ਹੁੰਦਿਆਂ ਵੇਖਿਆ, ਸ਼ਹੀਦ ਦੀ ਜਿਹੜੀ ਹੈ ਉਹ ਲਹੂ ਦੀਆਂ ਨਦੀਆਂ ਵੇਖੀਆਂ, ਉਹਨਾਂ ਨੇ ਪਾਕਿਸਤਾਨ ਦਾ ਜਿਹੜਾ ਸੁਪਨਾ ਵੇਖਿਆ ਸੀ, ਜਦੋਂ ਉਹਨਾਂ ਨੂੰ ਉਹ ਨਾ ਮਿਲਿਆ ਤੇ ਉਹਨਾਂ ਦਾ ਕਰਬ, ਉਹਨਾਂ ਦਾ ਦੁੱਖ ਜਿਹੜਾ ਹੈ ਉਹਨੂੰ ਇੱਕ ਵਾਰੀ ਫਿਰ ਨਫਸਿਆਤੀ ਤੌਰ 'ਤੇ ਤੋੜ ਗਿਆ। ਮਾਂ ਜੀ, ਤੁਸੀਂ ਆਪਣੇ ਘਰ ਆ ਗਏ ਹੋ। ਉਹ ਐਦੋਂ ਵੱਡਾ ਤੇ ਐਦੋਂ ਸੋਹਣਾ ਹੋਰ ਕਿਹੜਾ ਘਰ ਹੋ ਸਕਦਾ ਹੈ? ਇਹ ਸਾਡਾ ਸਾਰਿਆਂ ਦਾ ਘਰ ਹੈ ਮਾਂ ਜੀ, ਸਾਡਾ ਸੋਹਣਾ ਪਾਕਿਸਤਾਨ। ਮਾਈ, ਸ਼ਾਲਾ ਸਦਾ ਵਸਦਾ ਰਹੇ ਸਾਡਾ ਹੈ ਪਾਕਿਸਤਾਨ। ਤੁਸੀਂ ਦੇਖੋ ਕਿ ਉਹ ਵੇਲਾ ਆਪਣੇ ਵਤਨ ਦੇ ਵਾਸਤੇ ਜਾਨ ਕੁਰਬਾਨ ਕਰ ਦੇਣ ਵਾਲਾ, ਔਰ ਫਿਰ ਵਤਨ ਦੀ ਸਲਾਮਤੀ ਵਾਸਤੇ ਦੁਆਵਾਂ ਕਰਦੇ ਨੇ। ਪਰ ਜਿਹੜੇ ਉਹ ਲੋਕ ਜਿਹੜੇ ਵਤਨ ਦੇ ਨਾਲ ਮੁਖਲਸ ਨਹੀਂ ਨੇ, ਉਹਨਾਂ ਵਾਸਤੇ ਇਹ ਇੰਝ ਹੀ ਸੀ ਜਿਵੇਂ ਉਹਨਾਂ ਨੇ ਕੁਝ ਖਾਣ ਪੀਣ ਵਾਸਤੇ ਇਸ ਮੁਲਕ ਦੇ ਵਿੱਚ ਆਏ ਸਨ। ਉਹਨਾਂ ਨੇ ਲੁੱਟ ਮਾਰ ਇੱਥੇ ਕੀਤੀ, ਆਪਣੇ ਵੱਡੇ ਵੱਡੇ ਘਰ ਮੱਲੇ, ਬੇਤਹਾਸ਼ਾ ਜ਼ਮੀਨਾਂ ਮੱਲੀਆਂ। ਜਿਹੜੇ ਸਦੀਆਂ ਦੀ ਭੁੱਖ ਨਾਲ ਆਏ ਸਨ, ਉਹ ਇੱਥੇ ਅਰਬਪਤੀ ਬਣ ਕੇ ਬਹਿ ਗਏ। ਮਾਈ ਵੇ ਜਿਵੇਂ ਆ ਮੈਨੂੰ ਤੂੰ ਸਵਗਵਾਂ ਸਫਦਰ ਲੱਗਣਾ ਹੈ, ਇੱਥੇ ਬਹਿ ਜਾ ਮੇਰੇ ਕੋਲ। ਤੇਰਾ ਨਾਂ ਕੀ ਹੈ ਪੁੱਤਰਾ? ਮਜੀਦ, ਮੇਰਾ ਨਾਮ ਮਜੀਦੁੱਲਾ ਹੈ ਅੰਮਾ ਜੀ, ਮੈਂ ਜਲੰਧਰੋਂ ਆਇਆ ਵਾਂ। ਜਲੰਧਰੋਂ? ਮਾਈ ਇੱਕਦਮ ਪੁੱਛਦੀ, ਸਵਾਲੀਆ ਨਿਸ਼ਾਨ। ਉਹ ਜਿੱਥੇ ਮੇਰਾ ਪੁੱਤਰ ਸਫਦਰ ਰਹਿੰਦਾ ਸੀ, ਪਤਾ ਨਹੀਂ ਇਸ ਵੇਲੇ ਕਿਸ ਹਾਲ ਵਿੱਚ ਹੋਣਾ ਹੈ ਮੇਰਾ ਪੁੱਤਰ। ਮਾਈ ਨੂੰ ਨਹੀਂ ਪਤਾ ਕਿ ਸਫਦਰ ਮਰ ਚੁੱਕਿਆ ਹੈ, ਸਫਦਰ ਅਗਲੇ ਜਹਾਨ ਆਪਣੀ ਮੰਜ਼ਿਲ 'ਤੇ ਅਪੜ ਚੁੱਕਿਆ ਹੈ। ਮਜੀਦ, ਤੁਸੀਂ ਚੱਲੋ ਮੇਰੇ ਨਾਲ, ਮੈਂ ਰੋਜ਼ਾਨਾ ਆ ਕੇ ਸਾਰੀਆਂ ਗੱਡੀਆਂ ਵੇਖਿਆ ਕਰਾਂਗਾ ਅਤੇ ਸਫਦਰ ਨੂੰ ਲੱਭਾਂਗਾ। ਮੇਰੀ ਇੱਥੇ ਹੀ ਡਿਊਟੀ ਲੱਗੀ ਹੋਈ ਹੈ। ਤੂੰ ਰੇਲਵੇ ਵਿੱਚ ਨੌਕਰ ਹੈ ਬੱਚਾ? ਤੂੰ ਰੇਲਵੇ ਵਿੱਚ ਨੌਕਰ ਹੈ ਬੱਚਾ? ਸਵਾਲੀਆ ਨਿਸ਼ਾਨ ਹੈ। ਨਹੀਂ ਅੰਮਾ ਜੀ, ਮੈਂ ਮੁਹਾਜਰਾਂ ਦੀ ਦੇਖਭਾਲ ਦੇ ਸਰਕਾਰੀ ਮਹਿਕਮੇ ਵਿੱਚ ਆਰਜ਼ੀ ਮੁਲਾਜ਼ਮ ਹਾਂ। ਮੈਂ ਕੈਂਪਾਂ ਵਿੱਚ ਤੁਹਾਡੇ ਪੁੱਤਰ ਨੂੰ ਤਲਾਸ਼ ਕਰਾਂਗਾ। ਮੁਹਾਜਰਾਂ ਦੇ ਕੈਂਪ ਔਰ ਮੁਹਾਜਰ ਜਿਹੜੇ ਨੇ ਉਧਰੋਂ ਲੁੱਟੇ ਪੁੱਟੇ ਆਏ, ਉਹਨਾਂ ਨੂੰ ਹਲੇ ਇੱਥੇ ਘਰ ਨਹੀਂ ਮਿਲੇ। ਲਾਹੌਰ ਦੇ ਵਿੱਚ ਕਈ ਕੈਂਪ ਬਣਾਏ ਗਏ, ਔਰ ਜਿੱਥੇ ਜਿੱਥੇ ਬਾਰਡਰ ਦਾ ਜਿਹੜਾ ਇਲਾਕਾ ਸੀ ਉੱਥੇ ਕੈਂਪ ਜਿਹੜੇ ਨੇ ਉਹ ਲਾਤੇ ਗਏ, ਜਿੱਥੇ ਮੁਹਾਜਰ ਜਿਹੜੇ ਨੇ ਉਹ ਵਸ ਰਹੇ ਸਨ। ਮੁਹਾਜਰਾਂ ਦੀ ਸੇਵਾ ਕਰਨ ਵਾਸਤੇ ਆਰਜ਼ੀ ਤੌਰ 'ਤੇ ਗਵਰਨਮੈਂਟ ਆਫ ਪਾਕਿਸਤਾਨ ਨੇ ਜਿਹੜੇ ਸਰਕਾਰੀ ਅਤੇ ਆਰਜ਼ੀ ਮੁਲਾਜ਼ਮ ਰੱਖੇ ਸਨ, ਉਹਨਾਂ ਵਿੱਚੋਂ ਮਜੀਦੁੱਲਾ ਵੀ ਸੀ। ਯਾਨੀ ਉਸ ਵੇਲੇ ਦੇ ਅਸੀਂ ਹਾਲਾਤ ਦੇਖਦੇ ਹਾਂ ਕਿ ਜਿਹੜੇ ਉੱਧਰੋਂ ਲੁੱਟ ਪੁੱਟ ਕੇ ਆ ਰਹੇ ਨੇ, ਉਹਨਾਂ ਕੋਲ ਰਹਿਣ ਵਾਸਤੇ ਘਰ ਨਹੀਂ ਹੈ। ਜਿਹੜੇ ਵਿਚਾਰੇ ਉੱਧਰ ਜਿਹੜੇ ਨੇ ਹਾਲਾਤ ਆਪਣਾ ਸਭ ਕੁਝ ਲੁਟਾ ਕੇ ਆ ਗਏ, ਉਹਨਾਂ ਨੂੰ ਨਹੀਂ ਪਤਾ ਸੀ ਕਿ ਅੱਗੇ ਕੀ ਬੀਤਣੀ ਸੀ। ਉਹਨਾਂ ਕੋਲ ਕੋਈ ਲਾਏ ਅਮਲ ਨਹੀਂ ਸੀ। ਜਿਹੜੇ ਚਲਾਕ ਸਨ, ਜਿਹੜੇ ਲੁੱਟਮਾਰੀ ਕਰ ਸਕਦੇ ਸਨ, ਉਹਨਾਂ ਨੇ ਰੱਜ ਕੇ ਲੁੱਟਮਾਰ ਕੀਤੀ। ਜਿਹੜੇ ਨਹੀਂ ਕਰ ਸਕਦੇ ਸਨ, ਉਹ ਮੁਹਾਜਰਾਂ ਦੇ ਕੈਂਪਾਂ ਵਿੱਚ ਜਾ ਕੇ ਵਸ ਗਏ ਅਤੇ ਉੱਥੇ ਦਾਲ ਚਾਵਲ ਜਾਂ ਕੁਛ ਹੋਰ ਜੋ ਮਿਲ ਜਾਂਦਾ ਖਾਣ ਪੀਣ ਲੱਗ ਪਏ ਅਤੇ ਆਪਣੀ ਜ਼ਿੰਦਗੀ ਅਤੇ ਆਉਣ ਵਾਲੇ ਵੇਲੇ ਦੇ ਬਾਰੇ ਸੋਚਣ ਲੱਗ ਪਏ ਕਿ ਅਗਲਾ ਵੇਲਾ ਕੀ ਹੋਵੇਗਾ। ਰੱਬ ਤੇਰਾ ਭਲਾ ਕਰੇ, ਮਾਈ ਕਹਿੰਦੀ, ਰੱਬ ਤੇਰਾ ਭਲਾ ਕਰੇ ਪੁੱਤਰ। ਤੇਰੇ ਘਰ ਹੋਰ ਕਿੰਨੇ ਜੀਅ ਨੇ? ਮਜੀਦ, ਮੈਂ ਘਰ ਵਿੱਚ ਇਕੱਲਾ ਵਾਂ ਅੰਮਾ, ਮੇਰਾ ਇਕੱਲਿਆਂ ਬੜਾ ਦਿਲ ਘਬਰਾਉਂਦਾ ਹੈ। ਇਸ ਕਰਕੇ ਆਖਿਆ ਮੇਰੇ ਨਾਲ ਚੱਲੋ, ਕੁਝ ਮੇਰੇ ਘਰ ਵਿੱਚ ਵੀ ਰੌਣਕ ਹੋਵੇ। ਮਾਈ, ਤੇ ਤੂੰ ਇਕੱਲਾ ਹੀ ਪਾਕਿਸਤਾਨ ਟੁਰ ਆਇਆ ਮਜੀਦ ਪੁੱਤਰ? ਘਰ ਦੇ ਕਿੱਥੇ ਛੱਡ ਆਇਆ? ਇਹ ਵੀ ਤੁਹਾਡੇ ਪੁੱਤਰ ਦੇ ਟੁਰ ਜਾਣ ਵਾਂਗਰ ਲੁਕਾ ਵਾਲੀ ਗੱਲ, ਇਹਨੇ ਵੀ ਛੁਪਾਉਣ ਵਾਲੀ ਗੱਲ ਹੈ। ਇਹਦੇ 'ਚ ਪਿੱਛੇ ਵੀ ਲੰਮੀ ਕਹਾਣੀ ਹੈ, ਜਿਹਦੇ 'ਚ ਦੁੱਖ ਹੈ, ਕਰਬ ਹੈ, ਤਕਲੀਫ ਹੈ, ਪਰੇਸ਼ਾਨੀ ਹੈ। ਅੰਮਾ ਜੀ, ਤੇ ਇੱਥੇ ਬੰਦਿਆਂ ਦੇ ਕੰਨ ਸੁਣਦੇ ਨੇ, ਚਲੋ ਘਰ ਚਲੀਏ। ਇੰਝ ਮੈਂ ਮਜੀਦੁੱਲਾ ਦੇ ਨਾਲ ਉਹਦੇ ਘਰ ਆ ਗਈ। ਉਹ ਕਰਮਾਂ ਵਾਲਾ ਮੈਨੂੰ ਆਪਣੀ ਮਾਂ ਸਮਝਦਾ ਹੈ ਅਤੇ ਮੇਰੀ ਬੜੀ ਖਿਦਮਤ ਕਰਦਾ ਹੈ। ਉਹ ਰੋਜ਼ਾਨਾ ਸਟੇਸ਼ਨ 'ਤੇ ਜਾ ਕੇ ਸਫਦਰ ਨੂੰ ਲੱਭਦਾ ਰਿਹਾ ਅਤੇ ਕੈਂਪਾਂ ਵਿੱਚੋਂ ਜਾ ਕੇ ਉਹਦਾ ਪਤਾ ਕਰਦਾ ਰਿਹਾ। ਇਸ ਹਾਲ ਵਿੱਚ 4 ਵਰ੍ਹੇ ਹੋ ਗਏ ਨੇ, 4 ਸਾਲ ਹੋ ਗਏ ਨੇ। ਜਿਨ੍ਹਾਂ ਆਉਣਾ ਸੀ ਉਹ ਸਾਰੇ ਆ ਗਏ ਨੇ, ਪਰ ਮੇਰਾ ਸਫਦਰ ਨਹੀਂ ਮੁੜਿਆ। ਪਤਾ ਨਹੀਂ ਜਿਉਂਦਾ ਵੀ ਹੈ ਕਿ ਨਹੀਂ। ਰੋਣ ਲੱਗ ਪੈਂਦੀ। ਮਜੀਦੁੱਲਾ
ਦੀ ਮੂੰਹ ਬੋਲੀ ਮਾਂ ਮਾਈ ਕਰਮਾਂ ਵਾਲੀ ਕਹਾਣੀ ਦੇ ਫਲੈਸ਼ਬੈਕ 'ਚ ਜਾ ਕੇ ਮਜੀਦੁੱਲਾ ਨਾਲ ਜਿਵੇਂ ਉਸ ਦੀ ਮੁਲਾਕਾਤ ਹੁੰਦੀ, ਉਹਨਾਂ ਦੀ ਜਿਹੜੀ ਗੱਲਬਾਤ ਹੁੰਦੀ, ਸਫਦਰ ਦੇ ਖਿਆਲਾਤ, ਸਫਦਰ ਦਾ ਸੁਦਾਹ ਹੋਣਾ, ਸਫਦਰ ਦਾ ਤਹਿਰੀਕੇ ਪਾਕਿਸਤਾਨ ਨਾਲ ਜੁੜਨਾ ਔਰ ਸਫਦਰ ਦਾ ख़त्म होना, सफदर ਦਾ ਅਗਲੇ ਜਹਾਨ ਚਲੇ ਜਾਣਾ, ਇਸ ਵਾक़ੇ ਨੂੰ ਬੜੇ ਹੀ ਸੋਹਣੇ ਅੰਦਾਜ਼ ਨਾਲ ਲਿਖਾਰੀ ਨੇ ਪੜ੍ਹਨਹਾਰਾਂ ਤੀਕਰ ਅਪਰਾ ਦਿੱਤਾ ਹੈ ਔਰ ਕਹਾਣੀ ਨੂੰ ਨਵਾਂ ਮੋੜ ਦੇ ਦਿੱਤਾ ਹੈ। ਇੱਥੇ ਮਾਈ ਜਿਹੜੀ ਹੈ ਉਹ ਮਜੀਦੁੱਲਾ ਦੇ ਕਿਰਦਾਰ ਨੂੰ ਵੀ ਦੱਸ ਰਹੀ ਹੈ ਕਿ ਉਹਦੇ ਅੰਦਰ ਜਿਹੜੀ ਇਨਸਾਨੀਅਤ ਦੇ ਨਾਲ ਪਿਆਰ ਪੜਿਆ ਹੈ, ਉਹ ਭਲਾਈ, ਮੁਹੱਬਤ ਅਤੇ ਭਾਈਚਾਰੇ ਦਾ ਚਾਹਵਾਨ ਹੈ। ਉਹ ਕਿਵੇਂ, ਜਿਹੜਾ ਨਫਸੀਆਤੀ ਤੌਰ 'ਤੇ ਇੰਨਾ ਤਾਕਤਵਰ ਹੈ, ਉਹ ਕਿਵੇਂ ਇਸ ਤਰ੍ਹਾਂ ਦਾ ਫੇਲ ਕਰ ਸਕੇਗਾ? ਉਹ ਕਿਵੇਂ ਬੱਚਿਆਂ ਦੇ ਅਗਵਾ ਵਿੱਚ ਮੁਲਵਸ ਹੋ ਜਾਏਗਾ? ਰਹਿਮਤ ਖਾਨ ਨੂੰ ਨੇ ਜਿਹੜੇ ਸ਼ੱਕ ਸ਼ੁਬੇ ਵਿੱਚ ਉਹਨੂੰ ਫੜਿਆ ਹੈ ਔਰ ਉਹ ਸ਼ੱਕ ਸ਼ੁਬਾ ਸਮਾਜ ਦੀ ਨਵੀਂ ਉਸਾਰੀ ਦੇ ਵਿੱਚ ਜਿਹੜੇ ਨਵੇਂ ਲੋਕ ਵਸ ਰਹੇ ਨੇ ਉਹਨਾਂ ਦੇ ਵਿੱਚ ਹੋਣਾ ਫਿਤਰੀ ਗੱਲ ਹੈ। ਔਰ ਮਾਈ ਜਿਹੜੀ ਗੱਲ ਕਰਦੀ ਪਈ ਹੈ ਉਹ ਉਸ ਸਮਾਜ ਦੀ ਗੱਲ ਕਰਦੀ ਪਈ ਹੈ ਜਿਹਦੇ ਵਿੱਚ ਰਲੇ ਮਿਲੇ ਉਹ ਇਕੱਠੇ ਰਹੇ ਨੇ, ਅਤੇ ਉਹ ਨਹੀਂ ਸੋਚ ਰਹੀ ਕਿ ਬੇਇਤਬਾਰ ਹੈ ਸਮਾਜ। ਉਹ ਸੋਚਦੀ ਹੈ ਇਤਬਾਰ ਹੈ, ਹਾਲੇ ਵੀ ਮੌਜੂਦ ਹੈ। ਉਸ ਵੰਡ ਨੂੰ ਵੀ ਜਾਣ ਗਈ ਹੈ, ਉਸ ਵੰਡ ਦੇ ਵਿੱਚ ਕਤਲੋ ਗਾਰਤ, ਲੁੱਟਮਾਰ ਨੂੰ ਵੀ ਵੇਖ ਰਹੀ ਹੈ, ਪਰ ਇਹਦੇ ਨਾਲ ਨਾਲ ਇਨਸਾਨੀਅਤ ਦੇ ਉੱਤੇ ਉਹਦਾ ਭਰੋਸਾ, ਉਹਦਾ ਯਕੀਨ ਉਸੇ ਤਰ੍ਹਾਂ ਹੀ ਕਾਇਮ ਹੈ। ਔਰ ਜਿਹੜੀ ਸਫਦਰ ਦੇ ਆਉਣ ਦੀ ਉਡੀਕ ਹੈ ਉਹ ਅਸਲ ਵਿੱਚ ਉਹਦੀ ਇਨਸਾਨੀਅਤ ਦੇ ਨਾਲ ਮੁਹੱਬਤ ਹੈ, ਉਹ ਭਲਾਈ ਦੇ ਨਾਲ ਮੁਹੱਬਤ ਹੈ। ਉਹ ਚਾਹੁੰਦੀ ਹੈ ਕਿ ਜਿੱਥੇ ਖੋਣ ਵਾਲੇ ਨੇ ਉੱਥੇ ਦੇਣ ਵਾਲਾ ਵੀ ਮੌਜੂਦ ਹੈ, ਉੱਥੇ ਜਿੱਥੇ ਵਿਛੜਨ ਵਾਲੇ ਨੇ ਉੱਥੇ ਮਿਲਾਵਣ ਵਾਲਾ ਵੀ ਮੌਜੂਦ ਹੈ। ਔਰ ਐਸੇ ਹੀ ਕੈਫੀਅਤ ਦੇ ਵਿੱਚ ਮਾਈ ਕਰਮਾਂ ਵਾਲੀ ਪੂਰੀ ਪੁਰ ਉਮੀਦ ਨਜ਼ਰ ਆ ਰਹੀ ਹੈ ਔਰ ਉਹ ਉਮੀਦ ਦਾ ਦਰਸ ਦੇ ਰਹੀ ਹੈ, ਜਦ ਕਿ ਇੰਸਪੈਕਟਰ ਅਤੇ ਰਹਿਮਤ ਖਾਨ ਜਿਹੜੇ ਨੇ ਉਹ ਨਾ ਉਮੀਦੀ ਔਰ ਮਾਯੂਸੀ ਦਾ ਸ਼ਿਕਾਰ ਹੋ ਚੁੱਕੇ ਨੇ। ਲੋਕਾਂ ਕੋਲੋਂ ਨਾ ਉਮੀਦੀ ਅਤੇ ਮਾਯੂਸੀ ਦੀ ਵਜ੍ਹਾ ਤੋਂ ਸਵਾਲੀਆ ਨਿਸ਼ਾਨ ਬਣੇ ਹੋਏ ਨੇ ਔਰ ਹਰ ਗੱਲ ਦੇ ਵਿੱਚ ਉਹ ਸਵਾਲ ਦਰ ਸਵਾਲ ਕਰ ਰਹੇ ਨੇ। ਇੱਕ ਨਵੇਂ ਸਮਾਜ ਦੀ ਉਸਾਰੀ ਦੇ ਵਿੱਚ ਇੰਜ ਤਰ੍ਹਾਂ ਦਾ ਫਿਤਰੀ ਰਵੱਈਆ ਜਿਹੜਾ ਹੈ ਉਹ ਵੇਖਿਆ ਜਾ ਸਕਦਾ ਹੈ। ਅਸੀਂ ਇੱਥੋਂ ਤੱਕ ਹੀ ਅੱਜ ਅਸੀਂ ਪੜ੍ਹਾਂਗੇ, ਪਰ ਮੇਰਾ ਸਫਦਰ ਨਹੀਂ ਮੁੜਿਆ, ਪਤਾ ਨਹੀਂ ਜਿਉਂਦਾ ਵੀ ਹੈ ਕਿ ਨਹੀਂ। ਰੌਣ ਲੱਗ ਪੈਂਦੀ ਹੈ, ਰੌਣ ਲੱਗ ਪੈਂਦੀ ਹੈ ਤੱਕ ਅਸੀਂ ਅੱਜ ਦੇਖਾ, ਫਿਰ ਅਸੀਂ ਦੇਖਿਆ ਹੈ, ਫਿਰ ਅਸੀਂ ਇਹਨੂੰ ਕੱਲ੍ਹ ਅੱਗੇ ਸ਼ੁਰੂ ਕਰਾਂਗੇ ਅਗਲੇ ਲੈਕਚਰ 'ਚ। ਅੱਜ ਦੇ ਦਿਨ ਵਾਸਤੇ ਇੰਨਾ ਹੀ।